ਪਹਿਲਾਂ ਤਾਂ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਸ਼ਹੀਦਾਂ ਵਾਲੇ ਦਿਨਾਂ 'ਚ ਨਾ ਪ੍ਰੋਗਰਾਮ ਤੁਸੀਂ ਬਹੁਤ ਸੋਹਣੇ ਦਿੱਤੇ ਆ ਨਾ, ਬਹੁਤ ਲੋਕਾਂ ਦੇ ਪ੍ਰਭਾਵਿਤ ਹੁੰਦਾ। ਅਸੀਂ ਸੁਣੀ ਦੇ ਆ ਰੋਜ਼ ਨਾ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਦਿੱਤੇ। ਇਹਦਾ ਬਹੁਤ ਧੰਨਵਾਦ ਤੁਹਾਡਾ। ਦੂਜੀ ਗੱਲ ਹੈ ਭਾਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਨਾ, ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਆ ਰੈਸਟ ਰੂਮ ਐਕਸੈਸ ਨਾ, ਜਿਹੜੇ 2 ਰੈਪ੍ਰਜ਼ੈਂਟੇਟਿਵ ਨੇ ਇੰਟਰੋਡਿਊਸ ਕੀਤਾ ਬਿੱਲ ਨਾ, ਉਹ ਪਿਛਲੇ ਹਫ਼ਤੇ ਤੇ ਪ੍ਰੋਗਰਾਮ ਤੋਂ ਮਗਰੋਂ, ਥਰਸਡੇ ਪ੍ਰੋਗਰਾਮ ਤੋਂ ਮਗਰੋਂ ਮੈਂ ਨਾ ਟਰਾਈ ਕੀਤੀ ਨਾ ਰੀਚ ਕਰਨ ਨੂੰ ਨਾ, ਸਾਡੇ ਜਿਹੜੇ ਰੈਪ੍ਰਜ਼ੈਂਟੇਟਿਵ ਆ ਸਾਡੇ ਏਰੀਆ 'ਚ ਨੌਰਦਰਨ ਕੈਲੀਫੋਰਨੀਆ 'ਚ। ਸੋ ਮੈਂ ਵੈਬਸਾਈਟ 'ਤੇ ਚਲ ਗਿਆ ਸੀਗਾ ਨਾ। ਪਹਿਲਾਂ ਮੈਂ ਸੋਚਦਾ ਸੀਗਾ ਵੀ ਸਾਡਾ ਏਰੀਆ ਦਾ ਡੱਗ ਲਮਾਫਾ ਨਾ, ਉਹ ਆ ਨਾ ਮੈਂ ਉਹਨੂੰ ਫੋਨ ਲਾ ਲਿਆ ਨਾ ਉਹਦਾ ਵੋਇਸ ਮੇਲ ਚੱਲ ਗਿਆ ਫੋਨ ਨਾ, ਜਦੋਂ ਉਹਨੂੰ ਲਾਇਆ। ਪਰ ਜਦੋਂ ਮੈਂ ਸਰਚ ਕੀਤਾ ਡਾਇਰੈਕਟਰੀ ਸੀਗਾ ਸਾਡਾ ਨਾ ਰੈਪ੍ਰਜ਼ੈਂਟੇਟਿਵ ਜਾਨ ਗਾਰਮੈਡੀ ਨਾ, ਮੈਂ ਕਿਹਾ ਹਾਂਜੀ ਸਾਡੇ ਏਰੀਆ ਜਿੱਦਾਂ UPID ਤੋਂ ਸ਼ੁਰੂ ਹੋ ਜਾਂਦਾ ਆਲ ਦ ਵੇ ਫੇਅਰ ਆ, ਉੱਧਰ ਵੁਡਲੈਂਡ ਵੀ ਉਹਦਾ ਹੀ ਏਰੀਆ ਨਾ। ਸੋ ਮੈਂ ਕਿਹਾ ਟਰਾਈ ਕਰ ਲੈਂਦੇ ਫੋਨ ਲਾ ਕੇ ਨਾ। ਜ਼ਿਆਦਾ ਵਾਰ ਤਾਂ ਜਦੋਂ ਆਪਾਂ ਫੋਨ ਲਾਉਂਦੇ ਉਹਨਾਂ ਨੂੰ ਉਹ ਵੋਇਸ ਮੇਲ 'ਤੇ ਚੱਲ ਜਾਂਦੇ ਆ ਨਾ। ਪਰ ਜਦੋਂ ਮੈਂ ਜਾਨ ਗਾਰਮੈਡੀ ਨੂੰ ਫੋਨ ਲਾਇਆ ਨਾ, ਉਹ ਫੋਨ ਮੇਰਾ ਕਨੈਕਟ ਹੋ ਗਿਆ। ਉਹ ਸੈਕਟਰੀ ਜਿਹੜੇ ਮੋਹਰੇ ਲੱਗੇ ਹੁੰਦੇ ਆ ਉਹਨਾਂ ਨਾਲ ਨਾ ਕਨੈਕਟ ਹੋ ਗਿਆ। ਕਦੇ ਕਦੇ ਮਤਲਬ ਲੱਕੀ ਰਹਿ ਜਾਂਦਾ ਇੱਦਾਂ। ਆਪਾਂ ਸੋਚਦੇ ਵੀ ਆਪਾਂ ਰੀਚ ਨਹੀਂ ਕਰ ਸਕਦੇ ਨਾ ਉਹਨਾਂ ਆਫਿਸ ਨੂੰ, ਆਪਾਂ ਜਾਂ ਈਮੇਲ ਕਰਨੀ ਪੈਂਦੀ ਜਾਂ ਵੋਇਸ ਮੇਲ। ਉਹ ਸੀਗੀ ਸੈਕਟਰੀ ਮੋਹਰੇ ਨਾ, ਜਿਹੜੇ ਆਪਾਂ ਗੱਲਾਂ ਕਰਦੇ ਹੁੰਦੇ ਆ ਆਪਣੇ ਪ੍ਰੋਗਰਾਮ 'ਚ, ਮੈਂ ਸਾਰੀਆਂ ਗੱਲਾਂ ਉਹਨਾਂ ਨੂੰ ਸੈਕਟਰੀ ਨੂੰ ਦੱਸੀਆਂ ਇੱਦਾਂ ਵੀ ਆਹ ਪ੍ਰੋਬਲਮ ਹੈ ਸਾਨੂੰ ਨਾ, ਵੀ ਆਹ ਇਸ਼ੂ ਰਿਜ਼ੋਲਵ ਹੋਣਾ ਚਾਹੀਦਾ। ਨਾਲੇ ਮੈਂ ਇਹ ਵੀ ਦੱਸਿਆ ਕਿ ਮੋਹਰੇ ਫੀਮੇਲ ਨਾ ਕੁੜੀ ਨੇ ਆਂਸਰ ਕੀਤਾ। ਮੈਂ ਕਿਹਾ ਵੀ ਹੁਣ ਇਸ ਟਾਈਮ ਫੀਮੇਲ ਡਰਾਈਵਰ ਬਹੁਤ ਇੰਡਸਟਰੀ 'ਚ ਆ ਰਹੇ ਆ ਸੋ ਵੀ ਸਾਨੂੰ ਇਹ ਵੀ ਸੋਚਣਾ ਚਾਹੀਦਾ ਨਾ ਵੀ ਉਹਨਾਂ ਲਈ ਨਾ ਕਿੱਦਾਂ ਵੀ ਉਹ ਟਰੱਕ ਫਰੈਂਡਲੀ ਹੋਵੇ ਉਹਨਾਂ ਦੀ ਜਿਹੜੇ ਫੀਮੇਲ ਡਰਾਈਵਰ ਆ ਰਹੇ ਇਸ ਟਾਈਮ ਨਾ। ਅਤੇ ਉਹਨਾਂ ਨੇ ਮੈਂ ਉਹਨਾਂ ਵੀ ਸਾਨੂੰ ਇਹ ਟੈਕਸਸ ਰੈਪ੍ਰਜ਼ੈਂਟੇਟਿਵ ਨਾਲੇ ਪੈਂਸਿਲਵੇਨੀਆ ਰੈਪ੍ਰਜ਼ੈਂਟੇਟਿਵ ਨੇ ਕਹਿੰਦੇ ਸਾਨੂੰ ਪਤਾ ਨਾ ਮੈਂ ਫਿਰ ਇਹ ਵੀ ਕਿਹਾ, ਮੈਂ ਕਿਹਾ ਅਸੀਂ ਜਾਨ ਗਾਰਮੈਡੀ ਨੂੰ ਵੋਟ ਵੀ ਪਾਈ ਸੀਗੀ ਨਾ, ਜੇ ਅਸੀਂ ਪੂਰਾ ਸਪੋਰਟ ਕਰਦੇ ਹਾਂ ਸਾਡੇ ਨਗਰ ਕੀਰਤਨ ਦੇ ਵੀ ਆਉਂਦਾ ਵੀ ਉਹਨੂੰ ਆਹ ਬਿੱਲ ਜ਼ਰੂਰੀ ਸਪੋਰਟ ਕਰਨਾ ਚਾਹੀਦਾ ਨਾ। ਉਹ ਕਹਿੰਦੇ ਅਸੀਂ ਬਹੁਤ ਬਈ ਅਸੀਂ ਬਈ ਸਮਝਦੇ ਸਾਡੀ ਗੱਲ ਨਾ, ਬਈ ਅਸੀਂ ਵਰਕ ਪਲੇਸ ਨਾ ਇਨਵਾਇਰਮੈਂਟ ਜਿਹੜੀ ਅਸੀਂ ਵਧੀਆ ਬਣਾਉਣਾ ਮੰਗਦੇ ਆ ਵੀ ਸਾਰਿਆਂ ਲਈ ਵਰਕ ਇਨਵਾਇਰਮੈਂਟ ਵਧੀਆ ਹੋਵੇ ਨਾ ਜਿੱਥੇ ਜਾਂਦੇ ਆ ਲੋਕ। ਸੋ 2-3 ਮਿੰਟ ਲੱਗੇ ਰਹੇ ਨਾ ਫੋਨ 'ਤੇ ਨਾ, ਗੱਲ ਸਾਰੀ ਸੁਣੀ ਉਹਨਾਂ ਨੇ ਨਾ, ਅਤੇ ਉਹਨਾਂ ਨੇ ਮੇਰਾ ਨਾਮ ਪੁੱਛਿਆ ਵੀ ਤੁਹਾਡਾ ਨਾਮ ਕੀ ਆ। ਮੈਂ ਦੱਸਿਆ ਨਾ, ਫਿਰ ਨਾ ਮੈਂ ਕਿਹਾ ਵੀ ਅਸੀਂ ਅਪਰੀਸ਼ੀਏਟ ਕਰਾਂਗੇ ਜੇ ਤੁਸੀਂ ਇਹ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਨਾ ਵੀ ਉਹਨੂੰ ਨਾ ਵੋਟ ਪਾਓਗੇ। ਸੋ ਹਾਂਜੀ ਇਹ ਨਹੀਂ ਗੱਲਾਂ ਵੀ ਜਿਹੜਾ ਆਪਣੇ ਏਰੀਆ 'ਚ ਨਾ ਰੈਪ੍ਰਜ਼ੈਂਟ ਉਹਨੂੰ ਗੱਲਾਂ ਆਪਾਂ ਫੋਨ ਕਰਨਾ ਨਾ, ਜਿਹਨੂੰ ਵੋਟ ਪਾਈ ਦੂਜਿਆਂ ਨੇ ਵੀ ਕਰ ਸਕਦੇ ਜਿਹੜੇ ਆਪਣੇ ਏਰੀਆ ਤੋਂ ਬਾਹਰ ਵੀ ਆਏ ਤਾਂ ਜਿੱਦਾਂ ਮੈਂ ਦੋਵਾਂ ਨੂੰ ਕੀਤਾ ਨਾ। ਲਾਈਕ ਤੁਸੀਂ ਵੀ ਭਾਜੀ ਨਾ ਜਿੱਦਾਂ ਪੰਜਾਬੀ ਜਿਹੜੇ ਬਹੁਤ ਸਾਨੂੰ ਸਪੋਰਟ ਕਰਦਾ ਟਰੱਕਰਸ ਨੂੰ ਨਾ ਤੁਹਾਡਾ ਕੋਈ ਨਾ ਬਈ ਕੋਈ ਨਾ ਲੈਣਾ ਦੇਣਾ ਹੈ ਵੀ ਨਹੀਂ ਵਾਲਾ ਕੋਈ ਟਰੱਕਿੰਗ ਨਾਲ ਤੁਸੀਂ ਟਰੱਕ ਚਲਾਉਣੇ ਨਾਲ ਤੁਸੀਂ ਤੁਹਾਡੀ ਕੰਪਨੀ ਆ ਕੋਈ, ਪਰ ਤੁਹਾਡਾ ਬਹੁਤ ਧੰਨਵਾਦ ਨਾ। ਤੁਸੀਂ ਸੋਚਿਆ ਵੀ ਧੰਨਵਾਦ ਅਮਰਜੀਤ ਸਿੰਘ ਜੀ। ਕੁਛ ਹੋਰ ਗੱਲ ਵੀ ਜਿਹੜੇ ਬਹੁਤ ਬਹੁਤ ਧੰਨਵਾਦ। ਸੋ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਯੂਬਾ ਸਿਟੀ ਵੁਡਲੈਂਡ ਏਰੀਏ ਦੇ ਵਿੱਚ ਆ ਜੌਨ ਗਾਰਾਮਿੰਡੀ ਉੱਥੇ ਦਾ ਕਾਂਗਰਸਮੈਨ ਆ, ਪਹਿਲਾਂ ਇੰਸ਼ੋਰੈਂਸ ਕਮਿਸ਼ਨਰ ਰਹੇ ਆ ਕੈਲੀਫੋਰਨੀਆ ਦੇ, ਬਹੁਤ ਲੰਬੇ ਸਮੇਂ ਤੋਂ ਕਾਂਗਰਸਮੈਨ ਆ ਤੇ ਹਮੇਸ਼ਾ ਹੀ ਨਗਰ ਕੀਰਤਨ ਤੇ ਵੀ ਆਉਂਦੇ ਰਹਿੰਦੇ ਆ। ਸੋ ਜਿੰਨੇ ਵੀ ਉਸ ਏਰੀਏ ਦੇ ਆ ਉਹਨਾਂ ਨੂੰ ਪਤਾ ਸਿੱਖਾਂ ਦੇ ਬੜੇ ਫਰੈਂਡ ਆ ਬਹੁਤ ਪੁਰਾਣੇ, ਤੇ ਵੱਧ ਤੋਂ ਵੱਧ ਏਦਾਂ ਹੀ ਜਿੱਦਾਂ ਅਮਰਜੀਤ ਸਿੰਘ ਉਹਨਾਂ ਨੇ ਕਾਲ ਕੀਤੀ, ਤੁਸੀਂ ਆਪਣੇ ਕਾਂਗਰਸਮੈਨ ਆਫਿਸ ਕਾਲ ਕਰੋ, ਤੁਸੀਂ ਵਾਕ ਇਨ ਵੀ ਕਰ ਸਕਦੇ ਉਹਨਾਂ ਦੇ ਆਫਿਸ 'ਚ, ਉਹਨਾਂ ਦੇ ਐਡਰੈਸ ਹੈਗੇ ਆ। ਕੁਛ ਵੀਕਿਆਂ ਦੀ ਗੱਲ ਆ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਟੈਕਨੋਲੋਜੀ ਇੰਡਸਟਰੀ 'ਚ ਬਹੁਤ ਲੇ ਆਫ ਹੋ ਰਹੀ ਆ ਤੇ H1 ਵੀਜ਼ੇ ਤੇ ਮੈਜੋਰਟੀ 'ਚ ਇੰਡੀਅਨ ਆਪਣੇ ਭੈਣ ਭਰਾ ਹੈਗੇ ਆ। ਸੋ ਉਹਨਾਂ ਨੇ 100-150 ਦੇ ਕਰੀਬ ਇੱਥੇ ਪਹਿਲਾਂ ਉਹਨੇ ਪ੍ਰੋਟੈਸਟ ਕੀਤਾ। ਜੋ ਸੈਨੋਜ਼ੇ ਦੀ ਕਾਂਗਰਸ ਵੂਮਨ ਹੈਗੀ ਆ ਉਹਦੇ ਆਫਿਸ ਦੇ ਸਾਹਮਣੇ, ਤੇ ਉਹਨੂੰ ਮੈਮੋਰੈਂਡਮ ਦਿੱਤਾ ਤੇ 2-3 ਵੀਕ ਲਗਾਤਾਰ US ਦੀ ਕਾਂਗਰਸ 'ਚ ਰੌਲਾ ਪੈਂਦਾ ਰਿਹਾ ਵੀ ਜਿਹੜੀ ਇਹ H1 ਵਾਲੇ ਲੇ ਆਫ ਹੁੰਦੇ ਉਹਨਾਂ ਨੂੰ 60 ਦਿਨਾਂ ਦੇ ਵਿੱਚ ਆਪਣੀ ਜਿਹੜੀ ਆ ਜੌਬ ਲੱਭਣੀ ਪੈਂਦੀ, ਨਹੀਂ ਤਾਂ ਕੰਟਰੀ ਆਊਟ ਕਰਨਾ ਪੈਂਦਾ। ਉਹ ਕਹਿੰਦੇ ਵੀ ਹੁਣ ਇਸ ਨੂੰ ਐਕਸਟੈਂਡ ਕੀਤਾ ਜਾਵੇ, ਨਾਲੇ ਜਿਹੜਾ ਕੰਟਰੀ ਵਾਈਜ਼ ਵੀਜ਼ਾ ਆ ਉਸ ਨੂੰ ਖਤਮ ਕੀਤਾ ਜਾਵੇ, ਕਿਉਂਕਿ 6000 ਸ਼ਾਇਦ ਗ੍ਰੀਨ ਕਾਰਡ ਆ ਉਹ ਪਰ ਕੰਟਰੀ ਆ, ਤੇ ਇੰਡੀਆ ਉਹਨੂੰ ਕਹਿੰਦੇ ਸਾਨੂੰ ਤਾਂ 100 ਸਾਲ ਲੱਗ ਜਾਣਾ ਗ੍ਰੀਨ ਕਾਰਡ ਮਿਲਦਿਆਂ ਨੂੰ। ਸੋ ਇਹ 2 ਇਸ਼ੂ ਤੇ ਬੜੇ ਜ਼ੋਰ ਸ਼ੋਰ ਦੇ ਨਾਲ ਜੋ ਗੱਲਬਾਤ ਹੋ ਰਹੀ ਹੈਗੀ ਆ। ਸੋ ਅਸਰ ਹੁੰਦਾ ਸਿਰਫ 100-150 ਇੰਜੀਨੀਅਰ ਜਿਹੜੇ ਆ ਉਹ ਸੈਨੋਜ਼ੇ ਦੇ ਵਿੱਚ, ਜੋ ਕਾਂਗਰਸ ਵੂਮਨ ਹੈਗੀ ਆ ਸੈਨੋਜ਼ੇ ਦੀ, ਉਹਦੇ ਆਫਿਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਸੀ ਤੇ ਪੂਰੇ ਮੀਡੀਆ ਨੇ ਉਹਨਾਂ ਨੂੰ ਕਵਰ ਕੀਤਾ। ਦੇਖੋ ਜਿਹੜੀਆਂ ਫਾਈਟਸ ਆ ਨਾ ਪੈਰਲਲੀ ਬਹੁਤ ਸਾਰੀਆਂ ਚੱਲ ਰਹੀਆਂ ਹੁੰਦੀਆਂ,
ਹੁਣ ਜੇ ਕਈ ਵਾਰੀ ਨਾ ਬੰਦਾ ਇਹ ਸੋਚਣ ਲੱਗ ਜਾਂਦਾ ਯਾਰ ਮੈਂ ਫਾਈਟ ਲੜ ਰਿਹਾ ਤੇ ਮੇਰੇ ਨਾਲ ਸਾਰੇ ਨਹੀਂ ਆਏ ਤੇ ਮੈਂ ਨਹੀਂ ਜਿਹੜੀ ਇਹ ਚੀਜ਼ ਅੱਗੇ ਫਾਈਟ ਲੜਨੀ, ਦੈਟਸ ਓਕੇ। ਤੁਹਾਡੇ ਆਪਣੇ ਜਿੰਨੇ ਹੈਗੇ ਆ ਨਾ ਉਸ ਇੰਡਸਟਰੀ ਦੇ ਜਾਂ ਉਸ ਕਿੱਤੇ ਵਾਲੇ, ਜੇ ਤੁਸੀਂ ਉਹਨੇ ਵੀ ਲੱਗ ਕੇ ਕਰਨ ਲੱਗੋ ਤਾਂ ਉਹ ਆਵਾਜ਼ ਬਹੁਤ ਉੱਚੀ ਹੋ ਜਾਂਦੀ ਆ। ਹੁਣ ਇਹਨਾਂ ਨੇ ਜਿਹੜੀ ਜਿਹੜੀ ਇਹ ਕਾਂਗਰਸ ਵੂਮਨ ਹੈ ਸੈਨੋਜ਼ੇ ਦੀ, ਉਸਦੇ ਘਰ ਦੇ ਬਾਹਰ ਜਾ ਕੇ ਕਿਹਾ, ਕਿਉਂਕਿ ਉਹਨੇ ਵਾਅਦਾ ਕੀਤਾ ਸੀ ਇਹਨਾਂ ਨਾਲ ਵੀ HR 3648 ਬਿੱਲ ਹਾਊਸ ਦੇ ਵਿੱਚ ਉਹ ਪੇਸ਼ ਕਰੂਗੀ, ਉਹਦੇ ਵਿੱਚ ਜਿਹੜੀ ਉਹ ਨੈਸ਼ਨਲ ਓਰੀਜਨ ਵਾਲੀ ਜਿਹੜੀ ਮੱਦ ਆ ਉਸ ਨੂੰ ਹਟਾਇਆ ਜਾਊਗਾ, ਜਿਹੜੇ ਸਕਿੱਲ ਵਰਕਰ ਗ੍ਰੀਨ ਕਾਰਡ ਆ ਉਸ ਦੇ ਮਾਮਲੇ ਵਿੱਚ। ਸੋ ਜੇ ਉਹ ਕਰ ਸਕਦੇ ਆ, ਫਾਰਮ ਵਰਕਰ ਵਾਲੇ ਕਰ ਸਕਦੇ ਆ, ਤੇ ਭਾਈ ਤੁਹਾਨੂੰ ਵੀ ਜਿਹੜੀ ਮੁਸ਼ੱਕਤ ਆ ਉਹ ਕਰਨੀ ਪੈਣੀ ਆ। ਹੁਣ ਤਾਂ ਚਲੋ ਤੁਹਾਨੂੰ ਪੁੱਛਦੇ ਆ, ਤੁਹਾਡੇ ਲਈ ਤੇ ਇਹ ਵੀ ਸੌਖਾ ਵੀ ਤੁਹਾਨੂੰ ਕੋਈ ਰੂਲ ਚੇਂਜ ਕਰਨ ਦੇ ਲੱਗੀ ਜਾਂ ਕੁਛ ਕਰਨ ਦੇ ਲਈ ਉਹ ਪਹਿਲੋਂ ਤੁਹਾਨੂੰ ਜਿਹੜਾ ਉਹ ਪੁੱਛ ਲੈਂਦੇ ਆ। ਸੋ ਤੁਹਾਡੇ ਕੋਲ ਮੌਕਾ ਹੁੰਦਾ ਆ, ਤੁਸੀਂ ਪਹਿਲੋਂ ਜਿਹੜਾ ਉਹ ਕਰਿਆ ਕਰੋ। ਈਮੇਲ ਵੀ ਤੁਸੀਂ ਕਰ ਸਕਦੇ ਆ, ਉਹਦਾ ਤੁਹਾਨੂੰ ਜਵਾਬ ਵੀ ਆਊਗਾ। ਬਿਲਕੁਲ ਜੀ ਰਾਜਕਨ ਜੀ। ਜੀ ਬਿਲਕੁਲ। ਸੋ ਸੋਚੋ ਤੁਸੀਂ ਵੀ ਕੋਈ ਆਪਣੇ ਵਿਚਾਰ ਸਾਂਝੇ ਕਰਨੇ, ਗੱਲਬਾਤ ਕਰਨੀ ਆ, ਸਵਾਲ ਪੁੱਛਣਾ ਹੈ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਸੋ ਬਿਲਕੁਲ ਤੁਸੀਂ ਕਾਂਗਰਸਮੈਨ ਸੈਨੇਟਰ ਦੇ ਆਫਿਸ 'ਚ ਈਮੇਲ ਵੀ ਕਰ ਸਕਦੇ ਆ, ਲੈਟਰ ਵੀ ਲਿਖ ਸਕਦੇ ਆ, ਵਾਕ ਇਨ ਕਰਕੇ ਉਹਨਾਂ ਦੇ ਆਫਿਸ 'ਚ ਆਪਣਾ ਲੈਟਰ ਦੇ ਸਕਦੇ ਆ ਤੇ 100% ਉਹ ਜਵਾਬ ਦਿੰਦੇ ਆ। ਸੋ ਕਾਰਨ ਕੀ ਹੁੰਦਾ ਆ ਵੀ ਜਦੋਂ ਇਸ ਬਿੱਲ ਦੇ ਉੱਤੇ ਡਿਸਕਸ਼ਨ ਹੁੰਦੀ ਆ ਨਾ US ਦੀ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ, ਫਿਰ ਉਹ ਦੱਸਦੇ ਆ ਵੀ ਸਾਨੂੰ ਇੰਨੇ 1000 ਕਾਲਸ ਆਈਆਂ ਜਾਂ ਇੰਨੇ 1000 ਸਾਨੂੰ ਲੈਟਰ ਆਏ, ਈਮੇਲ ਆਏ, ਹਨਾ। ਸੋ ਉਹਨਾਂ ਨੂੰ ਵੀ ਲੱਗਦਾ ਵੀ ਮੇਰੇ ਕੌਂਸਟੀਚੁਐਂਟ ਜਿਹੜੇ ਆ ਉਹ ਐਕਟਿਵ ਹੈਗੇ ਆ। ਸੋ ਇਹ ਸਾਨੂੰ ਜਿਹੜਾ ਆ ਕਰਨਾ ਚਾਹੀਦਾ। ਹੋਰ ਉੱਦਾਂ ਨਹੀਂ ਵੀ ਐਵੇਂ ਟਿਕਟੌਕ ਤੇ ਬੈਠ ਕੇ ਤਾਂ ਹੁਣ ਗੱਲਾਂ ਕਰੀ ਜਾਓ। ਜਿੱਥੇ ਐਕਟ ਕਰਨਾ ਹੁੰਦਾ ਉੱਥੇ ਐਕਟ ਜ਼ਰੂਰ ਕਰਿਆ ਕਰੋ। ਸੋ ਜੇ ਟਿਕਟੌਕ ਬਣਾਣੀ ਆ, ਇਹ 2 ਇਸ਼ੂਆਂ ਦੀ ਟਿਕਟੌਕ ਬਣਾ ਕੇ ਵੱਧ ਤੋਂ ਵੱਧ ਸ਼ੇਅਰ ਕਰੋ। ਇੱਕ ਬਾਥਰੂਮਾਂ ਵਾਲੀ ਜਿਹੜੀ ਆ ਐਕਸੈਸ, ਤੇ ਦੂਸਰਾ ਜਿਹੜਾ ਹੈਗਾ ਆਪਾਂ ਤੁਹਾਡੇ ਨਾਲ ਜਿਹੜਾ ਹੁਣ ਡਿਸਕਸ ਕੀਤਾ ਟਰੱਕਿੰਗ ਪਾਰਕਿੰਗ ਵਾਲਾ। ਜੀ ਰਮਨ ਜੀ, ਇਸ ਟਾਈਮ ਜਿੱਦਾਂ ਆਪਾਂ ਜ਼ੀਰੋ ਮਿਸ਼ਨ ਦੀ ਚਰਚਾ ਜਿਹੜੀ ਪਹਿਲਾਂ ਕਰ ਰਹੇ ਸੀ ਵੀ ਇੱਕ ਤਾਂ ਬੈਟਰੀ ਪਾਵਰਡ ਇਲੈਕਟ੍ਰਿਕ ਜਿਹੜੇ ਉਹ ਚੱਲ ਰਹੇ ਆ, ਇੱਕ ਹਾਈਡਰੋਜਨ ਫਿਊਲ ਸੈੱਲ ਵਾਲੇ ਆ। ਜੇ ਤੁਸੀਂ ਥੋੜਾ ਕੀ ਤੁਸੀਂ ਦੋਨੋਂ ਰਾਈਟ ਨਾਓ ਟੈਸਟ ਰਾਈਡ ਜਾਂ ਦੇਖਿਆ ਵੀ ਟੈਕਨੋਲੋਜੀ ਕਿੱਦਾਂ ਹੈ, ਜੇ ਤੁਸੀਂ ਸਾਨੂੰ ਥੋੜਾ ਦੱਸੋ ਵੀ ਇਹਨਾਂ ਦੋਨਾਂ 'ਚ ਥੋੜਾ ਫਰਕ ਕੀ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੇ ਨੂੰ ਇਹ ਡਿਸੀਜਨ ਲੈਣਾ ਪੈਣਾ ਆ ਵੀ ਮੈਂ ਆਈਦਰ ਜਿਹੜਾ ਜ਼ੀਰੋ ਮਿਸ਼ਨ ਵਾਲਾ ਜਿਹੜਾ ਟਰੱਕ ਲੈਣਾ ਆ ਜਾਂ ਉਹ ਲੈਣਾ ਆ, ਵੀ ਬੰਦਾ ਕਿਸ ਬੇਸ ਦੇ ਉੱਤੇ ਡਿਸੀਜਨ ਜਿਹੜਾ ਉਹ ਬਣਾਵੇ ਵੀ ਕਿਹੜੇ ਵਾਲੇ ਪਾਸੇ ਨੂੰ ਜਾਣਾ ਹੈ। ਦੇਖੋ, ਜਿਹੜਾ ਤਾਂ ਇਲੈਕਟ੍ਰਿਕ ਟਰੱਕ ਹੈਗਾ ਆ, ਉਹਦੀ ਜਿਵੇਂ ਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਉਹਦਾ ਇਨਫਰਾਸਟਰਕਚਰ ਬਹੁਤ ਹੈਵੀ ਡਿਊਟੀ ਇਨਫਰਾਸਟਰਕਚਰ ਦੀ ਲੋੜ ਹੈਗੀ ਆ ਉਹਦੇ ਲਈ। ਸੋ ਜਿਹੜਾ ਲੌਂਗ ਹਾਲ ਦਾ ਟਰੱਕ ਹੈਗਾ ਆ, ਉਹ ਇਲੈਕਟ੍ਰਿਕ ਟਰੱਕ ਜਿਹੜਾ ਉਹ ਮੇਰੇ ਖਿਆਲ ਦੇ ਵਿੱਚ ਲੌਂਗ ਹਾਲ ਦੇ ਵਿੱਚ ਉਹ ਸਕਸੈਸਫੁਲ ਨਹੀਂ ਹੋ ਸਕਦਾ, ਬਹੁਤ ਟਫ ਹੈਗਾ, ਕਿਉਂਕਿ ਇਨਫਰਾਸਟਰਕਚਰ ਬਹੁਤ ਜ਼ਿਆਦਾ ਚਾਹੀਦਾ। ਔਰ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਇਸ ਵੇਲੇ, ਮੈਂ ਲਾਸਟ ਵੀਕ ਜਦੋਂ ਸੀਗਾ ਕੈਨੇਡਾ ਦੇ ਵਿੱਚ, ਉੱਥੇ ਵੀ ਜਦੋਂ ਸਨੋ ਪਈ ਸੀਗੀ ਉੱਥੇ ਉਹਨਾਂ ਦੇ ਉੱਤੇ ਕਾਰਾਂ ਵਗੈਰਾ ਆਈਆਂ ਤੇ ਜਿਹੜੀਆਂ ਉਹ ਬ੍ਰਿਜ ਤੇ ਸਟਕ ਹੋ ਗਈਆਂ ਸੀ। ਤੇ ਸਾਰਿਆਂ ਨਾਲੋਂ ਜ਼ਿਆਦਾ ਪ੍ਰੋਬਲਮ ਜਿਹੜੀ ਸੀ ਉਹ ਟੈਸਲਾ ਨੂੰ ਪਈ ਸੀ, ਕਿਉਂਕਿ ਉਹਨਾਂ ਨੂੰ ਪ੍ਰੀਟੀ ਮਚ ਸਾਰੀਆਂ ਜਿਹੜੀਆਂ ਉਹ ਬੈਟਰੀ, ਕਿਉਂਕਿ ਗਰਮ ਰੱਖਣ ਨੂੰ ਅੰਦਰ ਬੈਟਰੀ ਯੂਜ਼ ਹੋ ਗਈ ਤੇ ਉਸ ਤੋਂ ਬਾਅਦ ਉਹ ਸੜਕ ਤੋਂ ਟੋ ਕਰਵਾਉਣੀਆਂ ਪਈਆਂ, ਉਹ ਚੱਲ ਨਹੀਂ ਸਕੀਆਂ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਆ ਫॉर द ਫਿਊਚਰ। ਤੇ ਜਿਹੜਾ ਟਰੱਕ ਦੂਸਰਾ ਹੈਗਾ ਹਾਈਡਰੋਜਨ ਪਾਵਰਡ ਜੀ, ਉਹ ਉਹਦੇ ਤੇ ਕਾਫੀ ਜ਼ਿਆਦਾ ਆਸ ਹੈਗੀ ਆ। ਪਹਿਲਾਂ ਜਿਹੜਾ ਹਾਈਡਰੋਜਨ ਪਾਵਰ ਟਰੱਕ ਹੈਗਾ ਆ, ਲਾਸ ਐਂਜਲਸ ਏਅਰਪੋਰਟ ਨੂੰ ਮਿਲ ਚੁੱਕਾ ਆ ਇਸ ਵੇਲੇ, ਜਿਹੜਾ ਐਕਚੁਅਲੀ ਇਲੈਕਟ੍ਰਿਕ ਟਰੱਕ ਹੀ ਹੈਗਾ ਨਿਕੋਲਾ ਦਾ ਜਿਹੜਾ। ਸੋ ਦੂਸਰੀ ਚੀਜ਼ ਜਿਹੜੀ ਦੇਖਣ ਵਾਲੀ ਹੋਊਗੀ ਕਿ ਕਿਹੜੇ ਟਰੱਕ ਦੇ ਉੱਤੇ ਇਨਸੈਂਟਿਵ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਉਹ ਦਿੱਤੇ ਜਾਣੇ ਹੈਗੇ ਆ। ਜਿਹੜੀ ਇਸ ਵੇਲੇ ਨਿਕੋਲਾ ਦਾ ਫਿਊਲ ਸੈਲ ਟਰੱਕ ਹੈਗਾ, ਉੱਥੇ 70% ਆਫ ਜਿਹੜਾ ਮਿਲਦਾ ਆ ਇਨਸੈਂਟਿਵ ਲਈ ਅਪਲਾਈ ਕੀਤਾ ਨਿਕੋਲਾ ਨੇ। ਸੋ ਜਿਹੜੀ ਉਹਦੇ ਵਿੱਚ ਕਾਫੀ ਜਿਹੜੀ ਪ੍ਰਾਈਸ ਰਿਡਕਸ਼ਨ ਹੋ ਸਕਦੀ ਆ, ਪਰ ਡੈਫੀਨੇਟਲੀ 70% ਆਫ ਕਰਕੇ ਵੀ ਜਿਹੜੀ ਉਹਦੀ ਪ੍ਰਾਈਸ ਕਾਫੀ ਹਾਈ ਹੈਗੀ ਆ। ਸੋ ਇਹ ਜਿਹੜੀਆਂ ਹੁਣ ਦੇਖਣੀਆਂ ਪੈਣੀਆਂ ਕਿ ਕਿਹੜੇ ਕਿਹੜੇ ਜਿਹੜੇ ਟਰੱਕਸ ਹੈਗੇ ਆ ਜਿਨ੍ਹਾਂ 'ਤੇ ਤੁਹਾਨੂੰ ਇਨਸੈਂਟਿਵ ਕਿਸ ਤਰ੍ਹਾਂ ਦੇ ਮਿਲਦੇ ਹੈਗੇ ਆ। ਸੋ ਜਿੱਥੇ ਵਧੀਆ ਇਨਸੈਂਟਿਵ ਹੈਗੇ ਆ, ਮੇਰੇ ਖਿਆਲ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਟਰੱਕਸ ਨੂੰ ਜਿਹੜਾ ਲੈਣਾ ਜ਼ਰੂਰੀ ਹੈਗਾ। ਪਰ ਜਿਹੜੀ ਦੋਨਾਂ 'ਚ ਡਿਫਰੈਂਸ ਹੈਗਾ,
ਉਹ ਹੈਗਾ ਕਿ ਇੱਕ ਤਾਂ ਸਿੰਪਲੀ ਇਲੈਕਟ੍ਰਿਕ ਹੈਗਾ, ਜਿਹੜਾ ਹਾਈਡਰੋਜਨ ਫਿਊਲ ਸੈਲ ਹੈਗਾ ਉਹਦੀ ਜਿਹੜੀ ਵੇਪਸ ਹੈਗੇ ਆ, ਜਿੱਦਾਂ ਆਪਾਂ ਕਹਿੰਦੇ ਵੀ ਟੇਲ ਪਾਈਪ ਚੋਂ ਜਿਹੜੇ ਨਿਕਲਦੇ ਆ, ਇਲੈਕਟ੍ਰਿਕ ਦੇ ਤਾਂ ਟੇਲ ਪਾਈਪ ਹੈ ਹੀ ਨਹੀਂ ਗੀ, ਪਰ ਹਾਈਡਰੋਜਨ ਪਾਵਰ ਜਿਹੜਾ ਟੇਲ ਪਾਈਪ ਹੈਗਾ ਉਹ ਸਿਰਫ H2O ਵਾਟਰ, ਪਾਣੀ, ਭਾਫ ਨਿਕਲਦੀ ਆ। ਸੋ ਇਸ ਕਰਕੇ ਉਹ ਜਿਹੜੀ ਆ ਉਹ ਨਿਕਲਦੇ ਸਾਰੀ ਉਹ ਮਤਲਬ ਕਿ ਵਾਤਾਵਰਨ ਦੇ ਵਿੱਚ ਫਿਰ ਲੀਨ ਹੋ ਜਾਂਦੀ ਹੈ। ਸੋ ਜਿਹੜਾ ਹਾਈਡਰੋਜਨ ਪਾਵਰਡ ਹੈਗਾ ਉਹਦੀ ਰੇਂਜ ਦੇ ਉੱਤੇ ਵੀ ਕਾਫੀ ਜਿਹੜਾ ਹੈਗਾ ਤਸੱਲੀ ਹੈਗੀ ਆ ਕਿ ਰੇਂਜ ਉਹਦੀ ਕਾਫੀ ਲੰਬੀ ਹੈਗੀ ਆ। ਕਿੰਨੀ ਕੁ ਦੱਸਦੇ ਆ? ਦੇਖੋ ਨਿਕੋਲਾ ਤੋਂ ਹੀ ਸ਼ੁਰੂ ਹੋਇਆ ਸੀਗਾ, ਨਿਕੋਲਾ ਵਾਲੇ ਅਜੇ ਮਤਲਬ ਲੀਡ 'ਚ ਸੀਗੇ ਉਦੋਂ, ਜਦੋਂ ਇਹਨਾਂ ਨੇ ਲਾਂਚ ਕੀਤਾ ਆ ਨਿਕੋਲਾ ਨੇ ਉਦੋਂ ਤਾਂ 1200 ਮੀਲ ਦੱਸੀ ਸੀਗੀ, ਪਰ ਡੈਫੀਨੇਟਲੀ ਕਿਉਂਕਿ ਨਿਕੋਲਾ ਦਾ ਕਾਫੀ ਇਸ਼ੂਜ਼ ਖੜੇ ਹੋ ਗਏ ਆ ਇਸ ਕਰਕੇ। ਸੋ ਇਸ ਕਰਕੇ ਆਪਾਂ ਜੇ ਕਹਿੰਦੇ ਵੀ ਚਲੋ ਜੇ 1200 ਨਹੀਂ, ਜੇ ਅੱਧੀ ਵੀ 600 ਵੀ ਹੁੰਦੀ ਆ ਤਾਂ ਵੀ ਵਰਥ ਇਟ ਹੈਗਾ, 600 ਮੀਲ ਦੀ ਰੇਂਜ ਦੇ ਵਿੱਚ ਵੀ ਹੋਵੇ ਤਾਂ ਵੀ ਚੱਲ ਸਕਦਾ। ਪਰ ਅਗੇਨ ਉਹਦੇ ਲਈ ਫਿਰ ਜਿਹੜੇ ਹਾਈਡਰੋਜਨ ਪਲਾਂਟਸ ਹੈਗੇ ਆ ਜਿਹੜੇ ਪੰਪਾਂ ਦੇ ਉੱਤੇ ਲੱਗਣੇ ਆ, ਸੋ ਉੱਥੇ ਵੀ ਦੋ ਸਥਿਤੀਆਂ ਹੈਗੀਆਂ ਕਿ ਇੱਕ ਕਿਸੇ ਹੋਰ ਜਗ੍ਹਾ ਤੇ ਜਿਹੜਾ ਹਾਈਡਰੋਜਨ ਫਿਊਲ ਹੈਗਾ ਉਹ ਬਣਾ ਕੇ ਟਰਾਂਸਫਰ ਕੀਤਾ ਜਾਵੇ ਟੂ ਟਰੱਕ ਸਟਾਪ, ਜਾਂ ਕਿ ਟਰੱਕ ਸਟਾਪ ਤੇ ਛੋਟੇ ਛੋਟੇ ਜਿਹੜੇ ਆ ਉੱਥੇ ਉਹ ਮਤਲਬ ਕਿ ਉਹਨਾਂ ਦੇ ਜਨਰੇਟਰਸ ਲਾਏ ਜਾਣ ਜਿੱਥੇ ਕਿ ਉੱਥੇ ਹੀ ਪ੍ਰੋਡਿਊਸ ਕੀਤੀ ਜਾਵੇ ਫਿਊਲ ਨੂੰ, ਉੱਥੇ ਪ੍ਰੋਡਿਊਸ ਕੀਤਾ ਜਾਵੇ ਤੇ ਉੱਥੇ ਹੀ ਉਹਨੂੰ ਮਤਲਬ ਕਿ ਪਾ ਦਿੱਤਾ ਜਾਵੇ ਟਰੱਕ 'ਚ। ਸੋ ਡਿਪੈਂਡ ਕਰਦਾ ਹੈਗਾ ਕਿ ਕਿਵੇਂ ਦੀ ਕਾਹਦਾ ਇਨਫਰਾਸਟਰਕਚਰ ਬਣਦਾ ਹੈਗਾ, ਪਰ ਡੈਫੀਨੇਟਲੀ ਜਿਹੜਾ ਹਾਈਡਰੋਜਨ ਪਾਵਰਡ ਹੈਗਾ ਉਹ ਵਧੀਆ ਹੈਗਾ ਇਸ ਵੇਲੇ। ਉਹ ਤੋਂ ਆਸ ਜ਼ਿਆਦਾ ਹੈਗੀ ਆ, ਹਾਲਾਂਕਿ ਉਹਦੇ 'ਚ ਇੰਨਾ ਕੰਮ ਜ਼ਿਆਦਾ ਨਹੀਂ ਹੋਇਆ ਹੈਗਾ, ਪਰ ਡੈਫੀਨੇਟਲੀ ਉਹ ਤੋਂ ਆਸ ਜ਼ਿਆਦਾ। ਸੋ ਫਿਊਲ ਸੈਲ ਇਲੈਕਟ੍ਰਿਕ ਵਹੀਕਲ ਹੀ ਆ। ਸੋ ਬੇਸਿਕਲੀ ਜਿਹੜੇ ਹਾਈਡਰੋਜਨ ਈਜ਼ੀਲੀ ਜਿਹੜੀ ਆਪਾਂ ਨੂੰ ਸਮੁੰਦਰ ਦੇ ਵਿੱਚ ਜਾਂ ਹਵਾ ਦੇ ਵਿੱਚ ਜਿਹੜੀ ਹੁੰਦੀ ਆ ਉਸ ਨੂੰ ਉਹਨਾਂ ਨੇ ਬਿਜਲੀ 'ਚ ਤਬਦੀਲ ਕਰਨਾ ਆ। ਇਵੈਂਚੁਅਲੀ ਹੈ ਇਹ ਵੀ ਇਲੈਕਟ੍ਰਿਕ ਵਹੀਕਲ ਹੀ ਚੱਲਣਾ, ਇਹਨੇ ਇਲੈਕਟ੍ਰਿਕ ਮੋਟਰ ਦੇ ਨਾਲ ਹੀ ਹੁੰਦਾ ਆ। ਤੇ ਪਰ ਇਹ ਆ ਵੀ ਉਹ ਜਿੱਦਾਂ ਆਪਣੇ ਹੁੰਦੀ ਆ ਕੰਬਸਸ਼ਨ ਇੰਜਨ ਹੁੰਦੇ ਆ ਵੀ ਉਹ ਤੇਲ ਸੜਦਾ ਆ ਤੇ ਪ੍ਰੈਸ਼ਰ ਦੇ ਨਾਲ ਪਿਸਟਨ ਅੱਗੇ ਪਿੱਛੇ ਆ, ਇਹਨੇ ਇਲੈਕਟ੍ਰਿਕ ਬੈਟਰੀ ਜਿਹੜੀ ਉਸਨੂੰ ਚਾਰਜ ਕਰਨਾ ਹੈ ਤੇ ਉਹ ਅੱਗੇ ਚੱਲਣਾ ਤੇ ਉਹਦਾ ਪ੍ਰੋਡਕਟ ਜਿਹੜਾ ਹੈ ਉਹ ਸਿਰਫ ਵਾਟਰ ਵੇਪਰ ਆ। ਤੇ ਬਿਜਲੀ ਦਾ ਤਾਂ ਇੱਦਾਂ ਹੀ ਆ ਵੀ ਫਿਰ ਬਿਜਲੀ ਨਾਲ ਪਹਿਲਾਂ ਹੀ ਸਿੱਧੀ ਬੈਟਰੀ ਚਾਰਜ ਕਰੋ ਤੇ ਉਹ ਚੀਜ਼ ਜਿਹੜੀ ਉਹ ਹੋਊਗੀ। ਸੋ ਇਹ ਟੈਕਨੋਲੋਜੀ ਜਿਹੜੀ ਉਹ ਦੇਖਣੀ ਪੈਣੀ ਆ ਵੀ ਕਿਹੜੀ ਚੀਜ਼ ਕਿੱਦਾਂ ਆ, ਕਿਵੇਂ ਆ, ਕਿਉਂਕਿ ਸਮਾਂ ਤਾਂ ਵੈਸੇ ਜੇ ਦੇਖਿਆ ਜਾਵੇ ਰਮਨ ਜੀ ਕੋਈ ਬਹੁਤਾ ਨਹੀਂ ਬਚਿਆ ਜਿਹੜਾ ਜ਼ੀਰੋ ਐਮਿਸ਼ਨ ਦੇ ਇਹ ਟੀਚੇ ਵੱਲ ਨੂੰ ਜਿਹੜਾ ਇਹ ਵਧਣਾ ਚਾਹੁੰਦੇ ਆ। ਸਮਾਂ ਉਸ ਦੇ ਲਈ ਥੋੜਾ ਘੱਟ ਆ ਕਿਉਂਕਿ ਇੰਨੇ ਕੁ ਸਾਲ ਤਾਂ ਹੋ ਗਏ ਆਪਾਂ ਨੂੰ ਪਹਿਲਾਂ ਹੀ ਜਿਹੜਾ ਉਹ ਸੁਣਦਿਆਂ ਹੋਇਆਂ ਵੀ ਇਲੈਕਟ੍ਰਿਕ ਆ ਰਹੇ ਆ ਜਾਂ ਫਿਊਲ ਸੈਲ ਵਾਲੀਆਂ ਜਿਹੜੇ ਟਰੱਕ ਜਾਂ ਗੱਡੀਆਂ ਜਿਹੜੀਆਂ ਉਹ ਆ ਰਹੀਆਂ ਆ। ਪਹਿਲਾਂ ਨਾਲੋਂ ਤਾਂ ਚਲੋ ਆਪਾਂ ਅੱਗੇ ਕਾਫੀ ਆਏ ਆ, ਪਰ ਫਿਰ ਵੀ ਅਜੇ ਕਾਫੀ ਵਕਤ ਲੱਗੂਗਾ। ਇੰਨਾ ਇਨਫਰਾਸਟਰਕਚਰ ਕਿੱਦਾਂ ਤਿਆਰ ਹੋਊਗਾ, ਸਾਰਾ ਕੁਛ ਇਹ ਕਾਫੀ ਵੱਡੇ ਸਵਾਲ ਨੇ ਜੀ। ਬਿਲਕੁਲ, ਕਿਉਂਕਿ ਜਿਹੜਾ ਨਿਕੋਲਾ ਦਾ ਟਰੱਕ ਸੀਗਾ ਜਦੋਂ ਫੀਨਿਕਸ ਦੇ ਵਿੱਚ ਲਾਂਚ ਹੋਇਆ ਸੀਗਾ ਤੇ ਇਹਦੇ ਵਿੱਚ ਇਹਨਾਂ ਨੇ ਗੱਲ ਇਹ ਕਹੀ ਸੀਗੀ ਕਿ ਅਸੀਂ ਟਰੱਕ ਵੇਚਣਾ ਨਹੀਂ ਹੈਗਾ, ਸੋ ਅਸੀਂ ਲੀਜ਼ ਆਊਟ ਕਰਨੇ ਹੈਗੇ ਆ। ਸੋ ਲੀਜ਼ ਆਊਟ ਦੇ ਵਿੱਚ ਜਿਹੜੀ ਉਹਨਾਂ ਨੇ ਆਪਸ਼ਨ ਦਿੱਤੀ ਸੀਗੀ ਉਹਦੇ ਵਿੱਚ ਟਰੱਕ ਦੀ ਪੇਮੈਂਟ, ਤੁਹਾਡੀ ਫਿਊਲ ਦੀ ਕਾਸਟ ਤੇ ਮੇਨਟੇਨੈਂਸ ਤੇ ਰੋਡ ਸਾਈਡ ਸਰਵਿਸ, ਇਹ ਚਾਰੇ ਚੀਜ਼ਾਂ ਇਨਕਲੂਡਡ ਸੀਗੀਆਂ ਲੀਜ਼ ਦੇ ਵਿੱਚ। ਸੋ ਫਿਊਲ ਜਿਹੜਾ ਹੈਗਾ ਉਹ ਵੀ ਵਿੱਚ ਇਨਕਲੂਡਡ ਸੀਗਾ। ਸੋ ਅਬਾਊਟ 90 ਸੈਂਟਸ ਪਰ ਮਾਈਲ ਦੀ ਲੀਜ਼ ਜਿਹੜੀ ਸੀਗੀ ਮਿਲੀਅਨ ਮਾਈਲ ਤੱਕ ਕਰਨੀ ਸੀਗੀ ਉਹਨਾਂ ਨੇ। ਇਹ ਉਹਨਾਂ ਦਾ ਵਿਚਾਰ ਸੀਗਾ ਉਦੋਂ। ਹੁਣ ਕਿਸ ਤਰ੍ਹਾਂ ਆਉਂਦਾ ਆ, ਕਿਸ ਤਰ੍ਹਾਂ ਤੁਹਾਨੂੰ ਟਰੱਕ ਮਿਲਦਾ ਹੈਗਾ, ਇਹ ਦੇਖਣ ਦੀ ਗੱਲ ਹੋਊਗੀ ਕਿਉਂਕਿ ਜੇ ਉਹਨੂੰ ਉਸ ਢੰਗ ਦੇ ਨਾਲ ਦੇਖਿਆ ਜਾਵੇ ਤਾਂ ਉਸ ਟਰੱਕ ਦੀ ਕਾਸਟ ਆਲਮੋਸਟ ਕਲੋਜ਼ ਟੂ $1 ਮਿਲੀਅਨ ਚਲੀ ਜਾਂਦੀ ਆ। ਤੇ ਸੋ ਇਸ ਕਰਕੇ ਜਿਹੜਾ ਉਹ ਟਰੱਕ ਹੈਗਾ ਉਹਦੇ 'ਚ ਕਿਉਂਕਿ ਜਦੋਂ ਹੁਣ 70% ਰਿਡਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ 70% ਉਹਦੇ ਇਨਸੈਂਟਿਵ ਮਿਲ ਸਕਦੇ ਹੈਗੇ, ਮੇਰੇ ਖਿਆਲ ਇਹਨਾਂ ਨੇ ਇਹਦੇ ਵਿੱਚ ਫਿਊਲ ਸੈਲ ਬੇਸਡ ਇਨਸੈਂਟਿਵ ਜਿਹੜਾ ਇਹਨਾਂ ਨੇ ਅਪਲਾਈ ਕੀਤਾ ਹੈਗਾ ਕੈਲੀਫੋਰਨੀਆ ਵਾਚਰ ਵਾਸਤੇ, ਜਿਹੜਾ ਹਾਈਬ੍ਰਿਡ ਐਂਡ ਜ਼ੀਰੋ ਐਮਿਸ਼ਨ ਟਰੱਕ ਐਂਡ ਬੱਸ ਵਾਚਰ ਹੈਗਾ ਇਨਸੈਂਟਿਵ ਪ੍ਰੋਜੈਕਟ, ਉਹਦੇ ਵਿੱਚ 2,40,000 ਦਾ ਅਪਲਾਈ ਕੀਤਾ ਹੈਗਾ ਕੈਲੀਫੋਰਨੀਆ ਰਿਸੋਰਸ ਬੋਰਡ ਤੋਂ। ਸੋ ਜੇ ਮਤਲਬ ਕਿ ਇਹ ਜਿਹੜੇ ਹੈਗੇ ਆ ਫੁੱਲ ਤੁਹਾਨੂੰ ਮਿਲਦੀ ਹੈਗੀ ਆ ਸਬਸਿਡੀ, ਤੇ ਉਸ ਤੋਂ ਬਾਅਦ ਕਿਉਂਕਿ ਟਰੱਕ ਦੀ ਪ੍ਰਾਈਸ ਉਹਦੇ ਰਿਲੀਜ਼ ਨਹੀਂ ਕੀਤੀ ਇਹਨਾਂ ਨੇ, ਨਾ ਇਹਨਾਂ ਨੇ ਦੱਸਿਆ ਕਿ ਉਹਦੀ ਪ੍ਰਾਈਸ ਕੀ ਆ। ਸੋ ਇਸ ਕਰਕੇ ਜੇ ਪੂਰਾ ਅੰਦਾਜ਼ਾ ਲਾਉਣਾ ਨਹੀਂ ਹੈਗਾ, ਜੇ 70% ਕਹਿ ਰਹੇ ਆ 2,40,000 ਤਾਂ ਫਿਰ ਵੀ ਸਟਿਲ 5-5.5 ਲੱਖ ਦੇ ਲਾਗੇ ਟਰੱਕ ਜਿਹੜਾ ਹੈਗਾ। ਜੀ ਬਿਲਕੁਲ। ਤੇ ਸਰੋਤਿਓ ਤੁਸੀਂ ਵੀ ਜੇ ਆਪਣੇ ਸਵਾਲ ਪੁੱਛਣਾ ਹੈ ਜਾਂ ਗੱਲ ਕਰਨੀ ਹੈ, ਵਿਚਾਰ ਸਾਂਝੇ ਕਰਨੇ ਆ ਤਾਂ ਨੰਬਰ ਹੈ 408-272-5200। ਮਨਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਪਹਿਲਾਂ ਤਾਂ ਜੀ ਪੰਜਾਬੀ ਰੇਡੀਓ USA ਰਮਨ ਸਿੰਘ ਢਿੱਲੋਂ ਉਹਨਾਂ ਦਾ ਜੀ ਬਹੁਤ ਬਹੁਤ
ਧੰਨਵਾਦ ਜੀ, ਇੰਨੀ ਤੁਸੀਂ ਸਮਾਂ ਕੱਢ ਕੇ ਆਪਣਾ ਸਾਡੇ ਲਈ ਇੰਨੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੈਗੇ ਆ। ਬਾਕੀ ਜਿਹੜੀ ਗੱਲ ਚੱਲ ਰਹੀ ਹੈਗੀ ਬਈ ਸਾਡੇ ਜਿਹੜੀ ਕਮਿਊਨਿਟੀ ਹੈਗੀ ਉਹਦੇ 'ਚ ਅਵੇਅਰਨੈਸ ਆਉਣੀ ਚਾਹੀਦੀ ਹੈਗੀ ਆ, ਹੈ ਨਾ। ਉਹ ਤਾਂ ਜੀ ਕਿਤੇ ਦੂਰ ਦੂਰ ਤੱਕ ਦੀਦੀ ਨਹੀਂ ਅਵੇਅਰਨੈਸ ਵਾਲੀ। ਤਾਂ ਉਹਦਾ ਕਾਰਨ ਆ ਵੀ ਜਿਹੜੇ ਸਾਡੇ ਬੰਦੇ ਹੈਗੇ ਆ ਉਹ ਸਿੱਧੇ ਪਾਸੇ ਨੂੰ ਚੱਲ ਕੇ ਰਾਜੀ ਨਹੀਂ ਹੈਗੇ। ਉਹਨਾਂ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਜਿੰਨੀਆਂ ਮਰਜ਼ੀ ਦੱਸ ਦਿਓ, ਉੱਤੇ ਬੜੀ ਜਲਦੀ ਐਕਟ ਕਰਨਗੇ ਉਹ। ਪਰ ਜੇ ਤੁਸੀਂ ਕਹੋ ਵੀ ਉਹਨੂੰ ਕੰਮ ਦੀ ਗੱਲ ਆ ਵੀ ਆਹ ਇਸ ਤਰ੍ਹਾਂ ਹੋਣੀ ਹੈਗੀ ਆ, ਉਹ ਕਹਿਣਗੇ ਨਾ ਨਾ ਇਹ ਕੁਛ ਹੋਣਾ ਹੀ ਨਹੀਂ, ਮੰਨਣੇ ਨੂੰ ਤਿਆਰ ਹੀ ਨਹੀਂ ਹੈਗੇ ਜੀ ਉਹ। ਤੇ ਦੂਸਰੀ ਬੇਨਤੀ ਮੈਂ ਇਹ ਕਰਨੀ ਸੀ, ਆਪਣੇ ਜਿਹੜੇ ਅਮਰਜੀਤ ਹੋਣੀ ਭਾਜੀ ਹੋਣੀ ਆਉਂਦੇ ਹੈਗੇ ਆ, ਬੜੀ ਵਧੀਆ ਗੱਲਬਾਤ ਕਰਦੇ ਹੈਗੇ, ਪਰ ਬੇਨਤੀ ਇਹ ਤਾਂ ਨਹੀਂ ਚਾਹੁੰਦਾ ਵੀ ਉਹ ਸਮਾਂ ਨਾ ਜ਼ਿਆਦਾ ਖਰਾਬ ਕਰਿਆ ਕਰਨ। ਜਿਹੜੀ ਗੱਲ ਕਰਨੀ ਹੁੰਦੀ ਹੈ ਲਿਖ ਕੇ ਲਿਆ ਕਰਨ, ਆਪਣੇ ਨੋਟ ਕਰ ਲਿਆ ਕਰਨ, ਤੇ ਉਹ ਛੇਤੀ ਗੱਲ ਮੁਕਾ ਦਿਆ ਕਰਨ ਉਹ। ਚਲੋ ਕੋਈ ਨਹੀਂ, ਮਿਹਰਬਾਨੀ, ਥੈਂਕ ਯੂ, ਮਿਹਰਬਾਨੀ, ਧੰਨਵਾਦ। ਅਮਰਜੀਤ ਸਿੰਘ ਸਾਡੇ ਸਾਰੇ ਸ਼ੋਆਂ 'ਚ ਪਾਰਟਿਸਿਪੇਟ ਕਰਦੇ ਰਹਿੰਦੇ ਆ, ਐਪਰੀਸ਼ੀਏਟ ਕਰਦੇ ਸੀ ਉਹਨਾਂ ਦਾ, ਥੈਂਕ ਯੂ। ਤੇ ਇੱਕ ਗੱਲ ਹੁਣ ਆਪਾਂ ਰਮਨ ਜੀ ਜੇ ਗੱਲ ਕਰਦੇ ਜਾਈਏ, ਬਲੇਜ਼ਰਡ ਜਿਹੜਾ ਆਇਆ ਈਸਟ ਕੋਸਟ ਦੇ ਵਿੱਚ ਬਫਲੋ, ਨਿਊਯਾਰਕ ਬਹੁਤ ਬੁਰਾ ਸੀ। ਤੇ ਮੈਂ ਕੁਝ ਖਬਰਾਂ ਪੜ੍ਹ ਰਿਹਾ ਸੀ, ਕਹਿੰਦੇ ਈਵਨ ਜਿਹੜੇ ਐਕਸਪਰਟ ਡਰਾਈਵਰ ਆ ਜਿਨ੍ਹਾਂ ਨੂੰ 20-20 ਸਾਲ ਵੀ ਚਲਾਉਂਦਿਆਂ ਨੂੰ ਹੋ ਗਏ, ਉਹ ਵੀ ਕਹਿੰਦੇ ਭਾਈ ਇਦਾਂ ਦੀ ਸਿਚੁਏਸ਼ਨ ਵੱਲ ਤੁਸੀਂ ਡਰਾਈਵ ਨਾ ਕਰੋ। ਸੋ ਜਿਹੜੇ ਆਪਣੇ ਨਵੇਂ ਆ ਬਹੁਤ ਸਾਰੇ ਡਰਾਈਵਰਸ ਜਿਨ੍ਹਾਂ ਨੇ ਸਨੋ ਦੇਖੀ ਨਹੀਂ, ਸਾਡੇ ਵਰਗਿਆਂ ਕੈਲੀਫੋਰਨੀਆ 'ਚ ਰਹਿੰਦੇ ਆ, ਤੇ ਉਹਨਾਂ ਲਈ ਤੁਸੀਂ ਜਿਹੜਾ ਕਿੱਦਾਂ ਦਾ ਸੁਨੇਹਾ ਦੇਣਾ ਚਾਹੁੰਦੇ ਆ, ਕਿਉਂਕਿ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਉੱਥੇ ਲੋਕ ਫਸੇ ਹੈਗੇ ਆ। ਬਿਲਕੁਲ ਹਜ਼ਰਤ ਭਾਜੀ, ਜਿਹੜੀ ਸਨੋ ਹੈਗੀ, ਸਨੋ ਦੇ ਵਿੱਚ ਟਰੱਕ ਚਲਾਉਣਾ ਜਿਹੜਾ ਹੈਗਾ, ਉਹ ਚਾਹੇ ਜਿੰਨਾ ਮਰਜ਼ੀ ਐਕਸਪੀਰੀਅੰਸ ਹੋਵੇ, ਜਦੋਂ ਬੈਡ ਲੱਕ ਹੈਗਾ ਤੇ ਬੈਡ ਲੱਕ ਹੋ ਹੀ ਜਾਂਦਾ ਹੈ। ਔਰ ਜੇ ਵੈਦਰ ਬਿਲਕੁਲ ਟੋਟਲੀ ਖਰਾਬ ਹੈਗਾ ਤੇ ਉਹਦੇ 'ਚ ਐਕਸਪਰਟ ਵੀ ਕੁਛ ਨਹੀਂ ਕਰ ਸਕਦਾ, ਕਿਉਂਕਿ ਉਹ ਨੇਚਰ ਦੇ ਉੱਤੇ ਹੁੰਦਾ। ਤੇ ਇਹ ਇਸੇ ਮੌਕੇ ਤੇ ਫਿਰ ਇੱਕ ਗੱਲ ਹੋਰ ਚੇਤੇ ਕਰਾ ਦਈਏ ਕਿ ਹੁਣ ਬਹੁਤ ਜ਼ਿਆਦਾ ਸਨੋ ਹੈਗੀ ਆ, ਬਹੁਤ ਐਕਸੀਡੈਂਟ ਹੋਏ ਹੈਗੇ ਆ, ਤੇ ਟੋ ਟਰੱਕ ਵਾਲਾ ਜਿਹੜਾ ਮਸਲਾ ਹੈਗਾ ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਫੜ ਰਿਹਾ ਹੈਗਾ। ਬੜੀਆਂ ਕਾਲਸ ਵੀ ਆਉਂਦੀਆਂ ਹੈਗੀਆਂ ਕਿ ਟੋ ਟਰੱਕ ਦੇ ਬਿੱਲ ਜਿਹੜੇ ਹੈਗੇ ਆ ਉਹ ਜਿਹੜੀ ਰੀਸੈਂਟਲੀ ਕਾਲ ਆਈ ਹੈਗੀ ਆ ਕਿ ਪੁਲਿਸ ਨੇ ਕਾਲ ਕਰਕੇ ਟੋ ਟਰੱਕ ਸੱਦਿਆ ਸੀਗਾ, ਉਹਨਾਂ ਨੇ ਟਰੱਕ ਜਿਹੜਾ ਸੀਗਾ ਉਹ ਡਿੱਚ ਚੋਂ ਕੱਢ ਕੇ ਸੜਕ ਤੇ ਖੜਾ ਕਰਤਾ, ਤੇ ਮੁੜ ਕੇ ਦੂਜੀ ਟੋ ਟਰੱਕ ਕੰਪਨੀ ਗਈ, ਉਹਨਾਂ ਨੇ ਉੱਥੋਂ ਟੋ ਕਰਕੇ ਤੇ ਯਾਰਡ 'ਚ ਲੈ ਗਏ। ਸੋ ਹੁਣ 2 ਟੋ ਟਰੱਕ ਕੰਪਨੀਆਂ ਉਹਦੇ 'ਚ ਇਨਵੋਲਵ ਹੈਗੀਆਂ, ਪਰ ਜਦੋਂ ਬਿੱਲ ਆਇਆ ਤਾਂ ਬਿੱਲ ਪਹਿਲੀ ਦਾ ਅੱਡ ਆਇਆ ਤੇ ਦੂਜੀ ਨੇ ਪਹਿਲੀ ਦਾ ਬਿੱਲ ਵਿੱਚ ਜੋੜ ਕੇ ਵੀ ਨਾਲ ਭੇਜਤਾ। ਸੋ ਮਤਲਬ ਕੀ ਕਹਿਣ ਦਾ ਇਹ ਆ ਕਿ ਜੇ ਹੁਣ ਤੁਹਾਡਾ ਇਹ ਬਹੁਤ ਮੇਜਰ ਮੁੱਦਾ ਹੈਗਾ ਜਿਹੜਾ ਟੋ ਟਰੱਕ ਦਾ ਹੈਗਾ, ਤੇ ਜੇ ਤੁਸੀਂ ਇਸ ਮਸਲੇ ਦੇ ਥਰੂ ਗੁਜ਼ਰ ਰਹੇ ਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ, ਇਸ਼ੂ ਆ ਰਹੇ ਆ, ਤੇ ਪਲੀਜ਼ ਤੁਸੀਂ ਜਿਹੜਾ ਆਪਣਾ ATRI ਦਾ ਸਰਵੇ ਆਪਾਂ ਜਿੱਤੇ ਗੱਲ ਕਰਦੇ ਸੀਗੇ, ਉਹਦੇ ਵਿੱਚ ਜ਼ਰੂਰ ਆਪਣਾ ਕੇਸ ਜਿਹੜਾ ਹੁਣ ਕਾਫੀ ਹੋਏ ਆ, ਇਹ ਥੋੜੇ ਨਹੀਂ ਬੜੇ ਹੋਏ ਆ ਇਸ ਵੇਲੇ, ਕਿੰਨੇ ਟੋ ਟਰੱਕ ਦੇ ਨਾਲ ਵਾਹ ਪਿਆ ਲੋਕਾਂ ਦਾ। ਸੋ ਜਿੱਥੇ ਜਿੱਥੇ ਤੁਹਾਡਾ ਵਾਹ ਪਿਆ, ਤੁਸੀਂ ਜ਼ਰੂਰ ਉਹ ਆਪਣਾ ਜਿਹੜਾ ATRI ਦਾ ਸਰਵੇ ਹੈਗਾ ਉਹਦੇ 'ਚ ਜਾ ਕੇ ਜ਼ਰੂਰ ਆਪਣਾ ਇਨਪੁਟ ਦਿਓ, ਤੇ ਉੱਥੋਂ ਹੀ ਫਿਰ ਆਪਾਂ ਨੂੰ ਗਾਂ ਸੇਧ ਮਿਲਣੀ ਆ, ਉੱਥੋਂ ਹੀ ਆਪਾਂ ਨੂੰ ਗਾਂ ਫਿਰ ਰੂਲ ਐਂਡ ਰੈਗੂਲੇਸ਼ਨ ਬਣਨੇ ਆ, ਜਿਹੜੀ ਉਹਨਾਂ ਨੇ ਰਿਕਮੈਂਡੇਸ਼ਨ ਕਰਨੀ ਆ। ਸੋ ਉਹਦੇ ਆਧਾਰ ਦੇ ਉੱਤੇ ਸਾਰਾ ਕੁਛ ਹੋਣਾ ਆ। ਸੋ ਪਲੀਜ਼ ਅੱਜ ਦੀ ਤਰੀਕ ਦੇ ਵਿੱਚ ਜੇ ਤੁਹਾਡਾ ਟੋ ਟਰੱਕ ਦੇ ਨਾਲ ਕੋਈ ਮਸਲਾ ਹੈਗਾ ਜਾਂ ਕੁਛ ਵੀ ਹੋਇਆ ਹੈਗਾ, ਤੇ ਉਹ ਜ਼ਰੂਰ ਜਾ ਕੇ ਉੱਥੇ ਸਰਵੇ ਦੇ ਵਿੱਚ ਆਪਣਾ ਹਿੱਸਾ ਪਾਓ। ਜੀ ਬਿਲਕੁਲ। ਸੋ ਲਿੰਕ ਇੱਕ ਵਾਰੀ ਫੇਰ ਆਪਾਂ ਰਮਨ ਜੀ ਪਾ ਦਿਓ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਜਾਂ ਰਾਜ ਪਾ ਦਿੰਦਾ। ਤੇ ਇਹ ਵੀ ਬਹੁਤ ਜ਼ਰੂਰੀ ਆ, ਕਿਉਂਕਿ ਆਪਾਂ ਨੂੰ ਵੀ ਕਈ ਕਾਲਸ ਆਈਆਂ ਸੀਗੀਆਂ, ਕਹਿੰਦੇ ਵੀ ਬਹੁਤ ਵੱਡਾ ਬਿੱਲ ਹਜ਼ਾਰਾਂ ਦਾ ਆਉਂਦਾ ਹੈਗਾ ਆ, ਤੇ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈਗਾ ਟਰੱਕਿੰਗ ਦਾ।